ਵਿਅਰਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਦੋਂ ਅਸੀਂ ਦੇਖਦੇ ਹਾਂ, ਅਸੀਂ ਮਤਲਬ ਡਾਇਸਪੋਰਾ ਦੇ ਹਵਾਲੇ ਨਾਲ ਗੱਲ ਕੀਤੀ ਹੈ, ਪਰ ਜੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਦੇਖਣਾ ਹੋਵੇ, ਜਿਵੇਂ ਚਿਚੜੀ ਵਾਂਗ ਚਿੰਬੜੇ ਹੋਏ ਆ ਅਤੇ ਜਿਵੇਂ ਮਤਲਬ ਸਿੱਖ ਇੰਸਟੀਚਿਊਟਸ ਤਬਾਹ ਕੀਤੇ ਆ ਹੌਲੀ ਹੌਲੀ ਕਰਕੇ, ਵਕਾਰ ਅਤੇ ਉਹਨਾਂ ਦਾ ਜਿਹੜੀ ਇੱਕ ਸਟੈਂਡਿੰਗ ਸੀ, SGPC ਹੋਵੇ, ਅਕਾਲ ਤਖਤ ਹੋਵੇ, ਜਾਂ ਸਾਡੀਆਂ ਜਿਹੜੀਆਂ ਪੋਲੀਟੀਕਲ ਔਰਗਨਾਈਜੇਸ਼ਨਸ ਹੋਣ, ਅਕਾਲੀ ਦਲ ਮਤਲਬ ਇੱਕ ਮੇਨ ਸੰਸਥਾ ਸੀ ਪੰਜਾਬ ਦੀ, ਨਹੀਂ ਮਤਲਬ ਜੇ ਓਵਰਆਲ ਇੰਡੀਆ ਦੇਖਣਾ ਹੋਵੇ ਤਾਂ ਉਸ ਟਾਈਮ ਦੇ ਉੱਤੇ ਬਣੀ ਸੀ ਜਦੋਂ ਉਦੋਂ ਦਾ ਮਤਲਬ ਸਟਰਕਚਰ ਕੋਈ ਐਗਜ਼ਿਸਟ ਨਹੀਂ ਸੀ ਕਰਦਾ, ਉਦੋਂ ਕੋਈ ਔਰਗਨਾਈਜੇਸ਼ਨਲ ਜਿਹੜਾ ਸਟਰਕਚਰ ਹੈਗਾ ਓਵਰਆਲ ਉਸ ਖਿੱਤੇ ਦੇ ਵਿੱਚ। ਸੋ ਮਤਲਬ ਜੇ ਅਸੀਂ ਲੜਾਈ ਲੜਨੀ ਹੈ ਇੰਸਟੀਚਿਊਟਸ ਦੀ, ਸਾਨੂੰ ਸੰਸਥਾਵਾਂ ਦੀ ਸਾਨੂੰ ਲੋੜ ਹੈ, ਭਾਵੇਂ ਉਹ ਡਾਇਸਪੋਰਾ ਦੇ ਵਿੱਚ ਹੋਣ ਜਾਂ ਪੰਜਾਬ ਦੇ ਵਿੱਚ, ਅਤੇ ਗਰਾਊਂਡ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਉੱਥੇ ਹੋਵੇ। ਸੋ ਕੀ ਜੋ ਅੱਜ ਹਾਲਾਤ ਬਣੇ ਹੋਏ ਨੇ, ਲੱਗਦਾ ਤੁਹਾਨੂੰ ਵੀ ਇਹਨਾਂ ਨੂੰ ਸੰਸਥਾਵਾਂ ਨੂੰ ਰਿਵਾਈਵ ਕੀਤਾ ਜਾ ਸਕਦਾ ਜਾਂ ਸੰਸਥਾਵਾਂ ਤੋਂ ਕੰਮ ਲਿਆ ਜਾ ਸਕਦਾ ਕੌਮੀ ਪੱਖ ਤੋਂ? ਦੇਖੋ, ਤੁਸੀਂ ਬੜਾ ਢੁਕਵਾਂ ਸਵਾਲ ਕੀਤਾ, ਕਿਉਂਕਿ ਅਸੀਂ ਇੱਕ ਪਾਸੇ ਹਿੰਦੂ ਸਟੇਟ ਦੀ ਪਾਵਰ ਦੀ ਗੱਲ ਕੀਤੀ ਹੈ, ਉਹਨਾਂ ਦੇ ਰਿਸੋਰਸਿਸ, ਉਹਨਾਂ ਦਾ ਮਾਈਟ, ਉਹਨਾਂ ਦੀ ਡਰਟੀ ਥਿੰਕਿੰਗ, ਉਹਨਾਂ ਦੀ ਜਿਹੜੀ ਹੈ ਉਹ ਬਿਲਕੁਲ ਐਗਰੈਸਿਵ ਮਾਰੂ ਪਹੁੰਚ ਸਿੱਖਾਂ ਦੇ ਖਿਲਾਫ, ਟੋਟਲ ਵਾਰ। ਹੁਣ ਜਦੋਂ ਵੀ ਅਸੀਂ ਕਾਊਂਟਰ ਕਰਦੇ ਹਾਂ, ਇੱਕ ਪਾਸੇ ਅਸੀਂ ਨੈਰੇਟਿਵ ਦੀ ਗੱਲ ਕੀਤੀ, ਡਾਇਸਪੋਰਾ ਕੀ ਕਰ ਸਕਦਾ ਹੈ, ਕਿਵੇਂ ਜੀ, ਲੇਕਿਨ ਜੇ ਅਸੀਂ ਆਪਣੀ ਹਿਸਟਰੀ ਵੱਲ ਜਾਈਏ, ਆਪਣੀ 18ਵੀਂ ਸਦੀ 'ਚ ਹੀ ਜਾਈਏ, ਜਦੋਂ ਕਿ ਸਾਈਮਲਟੇਨੀਅਸਲੀ ਚੈਲੰਜ ਮੁਗਲਾਂ ਵੱਲੋਂ ਵੀ ਔਰ ਦਰਾ ਖੈਬਰ ਪਾਰ ਵੀ, ਵਕਤੀ ਤੌਰ 'ਤੇ ਨਾਦਰ ਸ਼ਾਹ ਵੀ ਈਰਾਨ 'ਚੋਂ ਆਇਆ, ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਸਾਡੇ ਕੋਲ ਪਹਿਲਾ ਇੱਕ ਜਰਨੈਲ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਭੇਜਿਆ, ਅਸੀਂ ਪਹਿਲਾ ਰਾਜ 1710 ਸਥਾਪਿਤ ਕੀਤਾ। ਬੰਦਾ ਸਿੰਘ ਬਹਾਦਰ ਦੇ ਖਾਤਮੇ ਨਾਲ ਉਹ ਸਾਰਾ ਤਹਿਸ ਨਹਿਸ ਹੋ ਗਿਆ। ਅਗਲੇ 12-14 ਸਾਲ ਕੁਛ ਨਹੀਂ ਹੋਇਆ, ਕਿਉਂਕਿ ਅਲਟੀਮੇਟਲੀ ਤੁਸੀਂ ਗੋਲ ਨੂੰ ਅਚੀਵ ਕਰਨ ਦੇ ਲਈ ਇੰਸਟੀਟਿਊਸ਼ਨ ਹੁੰਦੀ ਹੈ, ਸੰਸਥਾ ਹੁੰਦੀ ਹੈ। ਔਰ ਉਹ ਪੀਰੀਅਡ ਸੀ ਕਿ ਜਦੋਂ 1730 ਤੱਕ ਪਹੁੰਚਦਿਆਂ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ, ਭਾਵੇਂ ਉਹਦੇ ਜਰਨੈਲ ਪਹਿਲੇ ਮੁਖੀ ਦਰਬਾਰਾ ਸਿੰਘ, ਫਿਰ ਨਵਾਬ ਕਪੂਰ ਸਿੰਘ, ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੇ 45 ਸਾਲ ਲੀਡ ਕੀਤਾ। ਅੱਜ ਹੀ ਕੁਦਰਤੀ ਸਾਡੇ ਵੀਰ ਸਰ ਗੁਰਭੇਜ ਸਿੰਘ ਬਰਾੜ, ਗੁਰਭੇਜ ਸਿੰਘ ਵੜੈਚ, ਜਿਹੜੇ ਲੰਬੇ ਵਕਤ ਤੋਂ ਚਾਹੁੰਦੇ ਸੀ ਕਿ ਵੀ ਅਸੀਂ ਉਹਨਾਂ ਨੂੰ ਮਿਲੀਏ, ਅੱਜ ਉਹ ਸੰਸਕਾਰ ਦੇ ਮੌਕੇ ਵੀ ਸੀ ਔਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਵੀ ਗਏ, ਤੁਸੀਂ ਵੀ ਨਾਲ ਸੀ। ਔਰ ਇਹ ਰਾਹ ਦੇ ਵਿੱਚ ਇਹੀ ਗੱਲਬਾਤ ਹੋ ਰਹੀ ਸੀ ਕਿ ਵੀ ਕਿਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ, ਇਹ ਆਲ ਆਫ ਏ ਸਡਨ ਨਹੀਂ ਨਿਕਲੇ। ਬੇਸ਼ੱਕ ਜੇ ਤੁਸੀਂ ਉਹਨਾਂ ਦੇ ਜੰਗਾਂ ਦਾ ਜਾਂ ਦੂਸਰਿਆਂ ਦਾ ਦੇਖੋ ਤਾਂ ਇੱਕ ਲੰਬੀ ਫਰਿਸ਼ਤ ਹੋਏਗੀ ਕਿ ਕਿਵੇਂ ਬਿਲਟ ਹੋਏ। ਔਰ ਲੇਕਿਨ ਸਰਬੱਤ ਖਾਲਸਾ ਇੰਸਟੀਟਿਊਸ਼ਨ ਜਿਹੜੀ ਹੈ ਉਸ ਪੀਰੀਅਡ 'ਚ ਹੀ ਡਿਵੈਲਪ ਹੋਈ। ਫੈਸਲੇ ਕਲੈਕਟਿਵਲੀ ਕਰਨੇ ਨੇ, ਭਾਵੇਂ ਇੰਡੀਵਿਜੂਅਲੀ ਹਉਮੈ ਵੀ ਕਲੈਸ਼ ਹੁੰਦੀ ਸੀ, ਇੰਡੀਵਿਜੂਅਲ ਐਂਬੀਸ਼ਨ ਵੀ ਕਲੈਸ਼ ਹੁੰਦਾ ਸੀ। ਹੁਣ ਉਸ ਸਰਬੱਤ ਖਾਲਸਾ ਇੰਸਟੀਟਿਊਸ਼ਨ ਦੇ ਥੱਲੇ ਖਾਲਸਾ ਦਲਾਂ ਨੇ 65 ਜਥੇ ਸੀ, 12 ਮਿਸਲਾਂ 'ਚ ਨਿਕਲੇ, ਲੇਕਿਨ ਇੱਕੋ ਵੇਲੇ ਉਹਨਾਂ ਨੇ ਦੋਨਾਂ ਐਨੀਮੀਜ਼ ਨੂੰ ਡਿਫੀਟ ਕੀਤਾ। ਇਹਨਾਂ ਨੂੰ ਜਮਨਾ ਤੋਂ ਪਾਰ ਤੱਕ ਧੱਕਣ ਤੱਕ, ਦੂਜੇ ਪਾਸੇ ਇੰਡਸ ਤੱਕ ਪਹੁੰਚ ਕੀਤੀ। ਹੁਣ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਜ਼ਿਆਦਾ, ਉਹ 3rd ਜਨਰੇਸ਼ਨ ਹੈ ਮਹਾਰਾਜਾ ਰਣਜੀਤ ਸਿੰਘ। ਉਹਦਾ ਦਾਦਾ ਸਰਦਾਰ ਚੜ੍ਹਤ ਸਿੰਘ ਹੈ ਜਿਹੜਾ ਗੁਜਰਾਂਵਾਲੇ 'ਚ ਹੈੱਡਕੁਆਟਰ ਬਣਾ ਕੇ ਮਿਸਲ ਹੈੱਡਕੁਆਟਰ ਬਣਾਉਂਦਾ। ਹੁਣ ਇਹ ਸਾਰੇ ਹੀ ਇੱਧਰਲੇ ਚੜ੍ਹਦੇ ਪੰਜਾਬ ਦੇ ਜਿਹੜੇ ਸਿੱਖ ਸਰਦਾਰ ਨੇ, ਜੇ ਤੁਸੀਂ ਦੇਖੋਗੇ ਨਕਈ ਮਿਸਲ ਹੈ ਜਾਂ ਦੂਸਰੇ, ਉਹ ਸਾਰੇ ਇਲਾਕਿਆਂ ਦੇ ਵਿੱਚ ਉਹੀ ਜਾ ਕੇ ਸਪਰੈਡ ਕਰਦੇ ਨੇ ਔਰ 3rd ਜਨਰੇਸ਼ਨ ਤੱਕ ਪਹੁੰਚਦੇ ਆ। ਜੇ ਅਸੀਂ ਫਿਰ 40 ਸਾਲ ਰਣਜੀਤ ਸਿੰਘ ਦੀ ਕਮਾਂਡ ਥੱਲੇ ਇੱਕ ਸਾਊਥ ਏਸ਼ੀਅਨ, ਜਿਹਨੂੰ ਸਿੱਖ ਅੰਪਾਇਰ ਕਿਹਾ ਗਿਆ, ਬਣਾਇਆ, ਉਹਦੇ ਪਿੱਛੇ ਤੁਸੀਂ ਸੰਸਥਾ ਦੇਖੋਗੇ ਤਾਂ ਸਰਬੱਤ ਖਾਲਸਾ ਹੈ। ਸਰਬੱਤ ਖਾਲਸੇ ਦੇ ਥੱਲੇ ਹੀ ਸਾਡੀ ਪਾਵਰ ਨਿਕਲੀ, ਫੈਸਲਾ ਲੈਣਾ ਔਰ ਉਹਦੀ ਤਰਕੀਬ, ਕੰਸੈਂਸਸ ਨਾਲ ਫੈਸਲੇ, ਬਹੁ ਗਿਣਤੀ ਘੱਟ ਗਿਣਤੀ ਨਹੀਂ, ਡਿਸਕਸ਼ਨ। ਹੁਣ ਔਰ ਅਨਫੋਰਚੂਨੇਟਲੀ ਜਦੋਂ ਫਿਰ ਬਾਦਸ਼ਾਹਤ ਆ ਜਾਂਦੀ ਹੈ, ਸੰਸਥਾ ਸਾਡੀ ਖਤਮ ਹੋ ਗਈ। ਅੰਗਰੇਜ਼ਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਿੱਖਾਂ 'ਚ ਇੱਕ ਮਰਸਨਰੀ ਕਰੈਕਟਰ ਖੜਾ ਕਰ ਦਿੱਤਾ ਹੈ। ਆਪਣੇ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਉਸ ਕਿਸਮ ਦੇ ਲੋਕ ਜਿਨ੍ਹਾਂ ਦੀਆਂ ਔਲਾਦਾਂ ਹੈ, ਮਜੀਠੀਏ ਅਤੇ ਦੂਜੀਆਂ ਤੀਜਿਆਂ ਨਾਲ ਅੱਜ ਵੀ ਸਾਡੇ ਇਹ ਜਿਹੜੇ ਨੇ ਚੰਬੜੇ ਹੋਏ ਨੇ ਸਾਨੂੰ। ਔਰ ਉਹਨਾਂ ਨੇ ਸਾਡੀ ਸਰਬੱਤ ਖਾਲਸਾ, ਉਹਨਾਂ ਦੇ ਮਹੰਤਾਂ ਦੇ ਹਵਾਲੇ ਕਰਤੇ ਗੁਰਦੁਆਰੇ। 70 ਸਾਲ ਤੋਂ ਉਹੀ ਬੈਠੇ ਰਹੇ ਆ ਕੇ। ਜੀ,
ਸ਼੍ਰੋਮਣੀ ਕਮੇਟੀ ਦੀ ਬਣਤਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਕੋਈ ਇਹਨਾਂ ਦਾ ਛੋਟਾ ਇਤਿਹਾਸ ਨਹੀਂ। ਇਹ ਤਾਂ ਜਦੋਂ ਅਜੇ ਇਹ ਜਿਹੜੀ ਕਾਂਗਰਸ ਸਰ ਹਿਊ ਰੋਜ਼ ਨੇ 1885 ਚ ਬਣਾਈ, ਉਹ ਤਾਂ ਕੋਈ ਸੰਸਥਾ ਥੋੜੀ, ਉਹ ਤਾਂ ਅੰਗਰੇਜ਼ਾਂ ਤੋਂ ਮਾੜੀਆਂ ਮੋਟੀਆਂ ਫੇਵਰਸ ਲੈ ਕੇ ਇਹ ਲੌਂਗ ਲਿਵ ਦਾ ਕਿੰਗ ਦੀਆਂ ਪ੍ਰੇਅਰ ਕਰਨ ਵਾਲੇ ਸੀ। ਲੇਕਿਨ ਜਿਹੜੀ ਸਿੱਖਾਂ ਦੀ ਪਹਿਲੀ ਸੰਸਥਾ ਹੈ 1919 ਦੇ ਬਾਅਦ ਤੋਂ ਬਾਅਦ 1920 ਚ ਅਕਾਲੀ ਦਲ ਔਰ ਫਿਰ ਸ਼੍ਰੋਮਣੀ ਕਮੇਟੀ ਦਾ ਸਿੱਧੀ ਟੱਕਰ ਲਈ ਹਕੂਮਤ ਨਾਲ ਔਰ ਚੈਲੰਜ ਕਰਕੇ ਲਈ। ਅਕਾਲ ਤਖਤ ਮਰਕਜ਼ ਬਣਿਆ ਸਾਰੇ ਮੋਰਚਿਆਂ ਦਾ ਔਰ 4 ਸਾਲ ਇਹ ਮੂਵਮੈਂਟ ਚੱਲਦੀ ਹੈ। ਗੋਡੇ ਅੰਗਰੇਜ਼ਾਂ ਦੇ ਲੱਗਦੇ ਨੇ ਔਰ ਗਾਂਧੀ ਵਰਗਾ ਜਿਹੜਾ ਉਹ ਫਰਾਡੀ ਹੈ ਉਹ ਟੈਲੀਗ੍ਰਾਮ ਦੇ ਰਿਹਾ ਚਾਬੀਆਂ ਦਾ ਮੋਰਚਾ ਫਤਿਹ ਹੋਣ ਤੇ। ਕੰਗ੍ਰੈਚੁਲੇਸ਼ਨ, you have won the first battle of freedom of India, now liberate the whole of India। ਵੀ ਜਿਵੇਂ ਸਾਨੂੰ ਠੇਕੇ ਤੇ ਦਿੱਤਾ ਹੁੰਦਾ ਸਾਰਾ ਕੰਮ। ਸੋ ਉਹ ਜਿਹੜਾ ਇੱਕ ਸਾਡਾ ਸਿਸਟਮ ਡਿਵੈਲਪ ਹੋਇਆ ਉਹ ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਬੇਸ਼ੱਕ 47 ਦੇ ਦੌਰ ਲਈ ਅਸੀਂ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਇਸ ਤਿਕੜੀ ਨੂੰ ਦੋਸ਼ੀ ਦੱਸਦੇ ਹਾਂ, ਮਾਸਟਰ ਤਾਰਾ ਸਿੰਘ ਜ਼ਿਆਦਾ, ਲੇਕਿਨ ਇਹਦੇ ਬਾਵਜੂਦ ਜੇ 47 ਤੋਂ ਬਾਅਦ ਫਸ ਵੀ ਗਏ ਤੇ ਜੇ ਮੋਰਚਿਆਂ ਦਾ ਇਤਿਹਾਸ ਸ਼ੁਰੂ ਹੁੰਦਾ ਹੈ ਇਸ ਲਈ ਕਿ ਜਿਹੜੀ ਲੀਡਰਸ਼ਿਪ ਹੈ ਉਸ ਦੇ ਕੋਲ ਅਕਾਲ ਤਖਤ ਮਰਕਜ਼ ਹੈ, ਪੰਥ ਤੱਕ ਮੈਸੇਜ ਦੇਣਾ ਹੈ, ਗੱਲ ਕਰਨ ਵਾਲੀ ਸੰਸਥਾ ਅਕਾਲੀ ਦਲ, ਮੋਟੀਵੇਸ਼ਨ ਗੁਰਦੁਆਰਿਆਂ 'ਚੋਂ, ਸਾਧਨ ਵੀ ਗੁਰਦੁਆਰਿਆਂ 'ਚੋਂ ਨੇ, ਸਟੇਜਾਂ ਵੀ ਬਣਾਈਆਂ ਨੇ। ਹੁਣ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦੋਨੋਂ ਹੀ, ਔਰ ਇਹੀ ਕਾਰਨ ਸੀ ਕਿ 47 ਤੋਂ ਬਾਅਦ ਵੀ ਕੈਰੋਂ ਸਾਧ ਸੰਗਤ ਬੋਰਡ ਬਣਾ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜਦੇ ਸੀ, ਕਾਮਰੇਡ ਚੋਣਾਂ ਲੜਦੇ ਸੀ ਆਪਣੇ ਪਾਰਟੀ ਦੇ ਨਾਂ ਥੱਲੇ। ਲੇਕਿਨ ਇਹ ਕ੍ਰੈਡਿਟ ਮਾਸਟਰ ਤਾਰਾ ਸਿੰਘ ਨੂੰ ਜਾਂਦਾ ਹੈ ਕਿ ਉਸ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਅਕਾਲੀਆਂ ਦੇ ਧੜੇ ਬਣਦੇ ਰਹੇ। ਮਾਸਟਰ ਤਾਰਾ ਸਿੰਘ ਕੋਈ ਟੁੱਟ ਕੇ ਫਤਿਹ ਸਿੰਘ ਦਲ ਬਣਿਆ ਜਾਂ ਦੂਜੇ, ਲੇਕਿਨ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਕਾਂਗਰਸੀਆਂ ਦੇ ਜਾਂ ਕਾਮਰੇਡਾਂ ਦੇ ਜਾਂ ਦਿੱਲੀ ਦਰਬਾਰ ਦੇ ਹੱਥਾਂ 'ਚ ਨਹੀਂ ਜਾਣ ਦਿੱਤੀ। ਉਹਦਾ ਨਤੀਜਾ ਸੀ ਕਿ ਜੇ ਅਸੀਂ ਕੁਛ ਐਜੂਕੇਸ਼ਨ ਇੰਸਟੀਟਿਊਸ਼ਨਸ ਨਿਕਲੀਆਂ, ਜੇ ਅੱਜ ਵੀ ਤੁਸੀਂ ਅਮਰੀਕਾ 'ਚ ਦੇਖੋਗੇ ਬਹੁਤੇ ਇੰਜੀਨੀਅਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਨੇ, ਸ਼੍ਰੋਮਣੀ ਕਮੇਟੀ ਦਾ ਖੋਲ੍ਹਿਆ ਕਾਲਜ ਸੀ ਜੀ। ਕਿ ਵੀ ਜਦੋਂ ਥਾਪਰ ਇੰਜੀਨੀਅਰਿੰਗ ਜਾਂ ਰੀਜਨਲ ਇੰਜੀਨੀਅਰਿੰਗ ਕਾਲਜ ਜਾਂ ਦੂਜੇ ਤਾਂ ਵੜਨ ਨਹੀਂ ਸੀ ਦਿੰਦੇ ਪੇਂਡੂ ਸਿੱਖ ਮੁੰਡਿਆਂ ਨੂੰ, ਲੇਕਿਨ ਇਹਨਾਂ 'ਚੋਂ ਨਿਕਲੇ ਕਿਉਂਕਿ ਤੁਹਾਡੇ ਕੋਲ ਸਾਧਨ, ਫਿਰ ਬਾਅਦ 'ਚ ਹਸਪੀਟਲ, ਮੈਡੀਕਲ ਕਾਲਜ ਵੀ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਹੁਣ ਕਿੰਨੇ ਇੰਸਟੀਟਿਊਸ਼ਨਸ ਨੇ। ਲੇਕਿਨ ਸਭ ਤੋਂ ਜ਼ਿਆਦਾ ਖੌਰਾ ਜੇ ਇੰਸਟੀਟਿਊਸ਼ਨਸ ਨੂੰ ਸਾਡੀਆਂ ਨੂੰ ਇਨਕਲੂਡਿੰਗ ਅਕਾਲ ਤਖਤ, ਭਾਵੇਂ ਇਹ ਸ਼੍ਰੋਮਣੀ ਕਮੇਟੀ ਦੀ ਚਲਾਕੀ ਸੀ ਕਿ ਵੀ ਉਹਨਾਂ ਨੇ ਕਿਵੇਂ ਗੁਰਦੁਆਰਾ ਐਕਟ ਦੇ ਵਿੱਚ ਤਾਂ ਜ਼ਿਕਰ ਹੀ ਨਹੀਂ ਸੀ ਕਿ ਅਕਾਲ ਤਖਤ ਦਾ ਜਥੇਦਾਰ ਇਹਨਾਂ ਦਾ ਤਨਖਾਹੀ ਹੈ ਜੀ, ਕਿ ਉਹਨੂੰ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਖੌਫ ਸੀ। ਔਰ ਉਸ ਵੇਲੇ ਜਥੇਦਾਰ ਅਛਰ ਸਿੰਘ ਜਿਹਨੇ ਮਾਸਟਰ ਤਾਰਾ ਸਿੰਘ ਨੂੰ ਤਲਬ ਕੀਤਾ ਵੀ ਤੂੰ ਵਰਤ ਕਿਵੇਂ ਛੱਡਿਆ, ਵਿਮਰਨ ਵਰਤ, ਉਸ ਤੋਂ ਬਾਅਦ ਵਾਲੇ ਵੀ। ਲੇਕਿਨ ਹੌਲੀ ਹੌਲੀ ਉਹਨਾਂ ਨੂੰ ਦੁਬੈਲ ਬਣਾਇਆ ਸ਼੍ਰੋਮਣੀ ਕਮੇਟੀ ਨੂੰ। ਔਰ ਬਾਦਲਾਂ ਦਾ ਜਿਹੜਾ ਦੌਰ ਹੈ ਅੱਧੀ ਸਦੀ ਦਾ, ਇਹਨਾਂ ਨੇ ਡਿਸਟਰੋਏ ਕਰਕੇ ਰੱਖ ਦਿੱਤਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਕਿਸ ਹੱਦ ਤੱਕ YouTube ਚੈਨਲ ਜੀ ਸ਼੍ਰੋਮਣੀ ਕਮੇਟੀ ਦਾ, ਤੁਸੀਂ ਦੇਖੋ 1400 ਕਰੋੜ ਦਾ ਬਜਟ, 100 ਸਾਲ ਪੁਰਾਣੀ ਤੁਹਾਡੀ ਸੰਸਥਾ, 5 ਮਿਲੀਅਨ ਤੁਹਾਡਾ ਸਿੱਖ ਬਾਹਰ ਬੈਠਾ, ਜਿਹੜਾ ਕੱਲਾ ਜਿਹੜਾ ਇੱਥੇ ਕਈ ਮਿਲੀਅਨ ਯੂਨੀਵਰਸਿਟੀਆਂ ਨੂੰ ਦੇਣ ਵਾਲੇ ਸਿੱਖ ਨੇ ਜਿਨ੍ਹਾਂ ਨੇ ਉਹਨਾਂ ਨੂੰ ਜਿਹੜਾ ਚੈਰਿਟੀ ਦੇ ਥੱਲੇ ਦਿੱਤਾ ਹੋਇਆ। ਕੱਲਾ ਸਿੱਖ ਕੀ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਉੱਥੇ ਸਾਡੀਆਂ, ਕਿਉਂਕਿ ਹਰ ਸਕਸੈਸਿਵ ਹਕੂਮਤ ਨੇ ਨਹਿਰੂ ਤੋਂ ਲੈ ਕੇ ਮੋਦੀ ਤੱਕ ਅੱਜ ਵੀ, ਜੇ ਹੁਣ ਸ਼੍ਰੋਮਣੀ ਕਮੇਟੀ ਇੱਕ ਪਾਸੇ ਸਿੱਖਾਂ ਦੀ ਮੰਗ ਗੁਰਦੁਆਰਾ ਐਕਟ ਬਣਾਉਣ ਦੀ ਸੀ, ਧਰਮਯੁੱਧ ਮੋਰਚੇ ਦੇ ਵੀ ਰਾਜੀਵ ਲੌਂਗੋਵਾਲ ਅਕੋਰਡ 'ਚ ਵੀ ਇਹ ਮੰਨਿਆ ਹੋਇਆ ਬਣਾਵਾਂਗੇ, ਉਹਨਾਂ ਨੇ ਉਹ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ ਦੇ ਪਹਿਲਾਂ ਹੀ ਆਪਣੇ ਜਿਹੜੇ ਸੀ ਉਹਨਾਂ ਦੇ ਕੁੱਤੇ, ਉਹਨਾਂ ਦੀਆਂ ਬਣਾਈਆਂ ਹੀ ਹੋਈਆਂ ਸੀ ਕਮੇਟੀਆਂ। ਆ ਹਰਿਆਣੇ ਦੇ 55 ਹਿਸਟੋਰੀਕਲ ਗੁਰਦੁਆਰੇ ਔਰ ਕਰੋੜਾਂ ਦੇ ਬਜਟ ਵਾਲੇ ਉਹ ਟਿਕਾਣੇ, ਉਹ ਹਰਿਆਣਾ ਕਮੇਟੀ ਬਣਾ ਕੇ ਉਹ ਮੰਤ ਉੱਥੇ ਬਿਠਾ ਦਿੱਤਾ ਲਿਆ ਕੇ, ਉਹ ਖੱਟੜ ਦੇ ਪੈਰਾਂ 'ਚ ਬੈਠਾ ਹੋਇਆ। ਹੁਣ ਰਹਿੰਦ ਖੂੰਹਦ ਸ਼੍ਰੋਮਣੀ ਕਮੇਟੀ ਨੂੰ ਵੀ ਡਿਸਟਰੋਏ ਕਰਨ ਦੇ ਲਈ ਜਿਹੜੀ ਹੈ ਉਹ ਆਪਣੇ ਹੀ ਜ਼ਿੰਮੇਵਾਰ ਨੇ। ਆ ਕੀ ਉਹਦੀ ਕਾਰਗੁਜ਼ਾਰੀ ਹੈ ਹਰਜਿੰਦਰ ਸਿੰਘ ਧਾਮੀ ਦੀ, ਤੇ ਈਵਨ ਭਗਵੰਤ ਮਾਨ, ਅਦਰਵਾਈਜ਼ ਲੱਗੇਗਾ ਜੀ ਇਹ ਟਕਰਾ ਰਹੇ ਨੇ, ਕੇਜਰੀਵਾਲ ਨੇ ਮੋਦੀ ਨੂੰ ਕੀ ਕਿਹਾ। ਇਹ ਸਭ ਤੋਂ ਜ਼ਿਆਦਾ ਇਸ ਵੇਲੇ ਸਿੱਖ ਸੰਸਥਾਵਾਂ ਦੇ ਉੱਤੇ ਅਟੈਕ ਕਰ ਰਿਹਾ ਸ਼੍ਰੋਮਣੀ ਕਮੇਟੀ ਤੇ ਦੂਜੇ, ਕਦੇ ਟੈਲੀਕਾਸਟ ਨੂੰ ਲੈ ਕੇ, ਕਦੇ ਗੋਲਕਾਂ 'ਚ ਨਾ ਪੈਸੇ ਪਾਓ, ਜਾਂ ਹੁਣ ਕੋਈ ਹੋਰ ਬਿਆਨਬਾਜ਼ੀਆਂ ਜਾਂ ਦੂਜੀ ਕਰ ਰਿਹਾ। ਹੁਣ ਤੁਹਾਡਾ ਜਿਹੜਾ ਇੱਕ ਪਾਰਟ ਤਾਂ ਇਹ ਹੈ ਕਿ ਭਾਈ ਇਹਨਾਂ ਇੰਸਟੀਟਿਊਸ਼ਨਸ ਨੂੰ ਡੀਜਨਰੇਟ ਕੀਤਾ, ਰਿਵਾਈਵਲ। ਮੈਂ ਸਮਝਦਾ ਹਾਂ ਵੀ ਇਹਦੇ 'ਚ ਵੀ ਤਾਕਤ ਡਾਇਸਪੋਰਾ ਦੀ ਹੈ।
ਇਹ ਗੱਲ ਉੱਥੋਂ ਆਉਣ ਵਾਲੇ ਵੀ ਜਿਹੜੇ ਥੋੜ੍ਹੇ ਬਹੁਤ ਪੰਥ ਪ੍ਰਸਤ ਨੇ, ਭਾਵੇਂ ਬਾਦਲ ਅਕਾਲੀ ਦਲ 'ਚ ਹੀ ਬੈਠੇ ਹੁੰਦੇ ਨੇ, ਉਹ ਆ ਕੇ ਕਹਿਣਗੇ ਜੀ ਬਾਹਰਲੀ ਗੱਲ ਦਾ ਬਹੁਤ ਅਸਰ ਹੁੰਦਾ ਹੈ, ਪੈਸੇ ਦਾ ਵੀ ਹੁੰਦਾ ਹੈ, ਕਿ ਬਈ ਜੇ ਤੁਹਾਡਾ ਛੱਤਰ ਤਗੜਾ ਰਹਿਣਾ ਚਾਹੀਦਾ। ਔਰ ਮੈਂ ਸਮਝਦਾ ਵੀ ਉਹਦੇ ਨਤੀਜੇ ਵੀ ਨੇ। ਐਵੇਂ ਨਹੀਂ ਹੈ ਕਿ ਵੀ ਜੇ ਇੱਥੇ ਗੱਲ ਤੁਰਦੀ ਹੈ ਜਾਂ ਇੱਥੇ ਆਉਂਦੇ ਆ ਇਹ ਕਿਸੇ ਗੁਰਦੁਆਰੇ ਦਾ ਇਹਨਾਂ ਨੂੰ ਸਟੇਜ ਮੁਹੱਈਆ ਨਹੀਂ ਹੁੰਦੀ ਕਿਸੇ ਨੂੰ। ਦੂਜੇ ਵੀ ਜਿਹੜੇ ਕਾਂਗਰਸੀ ਔਰ ਦੂਜੇ ਆਮ ਵਾਲੇ ਵੀ, ਆਮ ਆਦਮੀ ਆ ਪਿੱਛੇ ਜੇ ਉਹ ਕਿਵੇਂ ਉਹ ਬੇਇੱਜ਼ਤੀ ਕਰਾ ਕੇ ਗਿਆ, ਅਡਿੰਗ ਬੜਿੰਗ ਹੈ ਕੀ ਨਾਂ ਉਹਦਾ, ਰਾਜਾ ਬੜਿੰਗ ਜੀ। ਈਵਨ ਇਹਨਾਂ ਨੂੰ ਪਤਾ ਵੀ ਬਾਹਰ ਵੀ ਕਰੋਗੇ ਪਤਾ ਨਹੀਂ ਕਿਹੜੇ ਸਿੱਖ ਨੇ ਆ ਕੇ ਚੈਲੰਜ ਕਰ। ਸੋ ਇੱਕ ਤਾਂ ਸਾਨੂੰ ਡਾਇਸਪੋਰਾ ਦੇ ਵਿੱਚ ਵੀ ਗੱਲ ਕਰ ਲਈ, ਉੱਥੋਂ ਦੀਆਂ ਤੇ ਸੰਸਥਾਵਾਂ ਡਿਸਟਰੋਏ ਹਕੂਮਤ ਕਰ ਹੀ ਰਹੀ ਹੈ, ਪਰ ਇੱਥੇ ਵੀ ਸਾਨੂੰ ਜਿਹੜੇ ਗੁਰਦੁਆਰਾ ਪਲੇਟਫਾਰਮ ਨੇ ਉਹਨਾਂ ਨੂੰ ਮੋਰ ਆਰਗੇਨਾਈਜ਼ ਕਰਨ ਦੀ ਲੋੜ ਹੈ। ਚੰਗੀ ਥਿੰਕਿੰਗ, ਚੰਗਾ ਦੂਸਰਾ। ਤੇ ਪੰਜਾਬ ਦੇ ਵਿੱਚ ਮੈਂ ਸਮਝਦਾ ਹਾਂ ਕਿ ਵੀ ਜਿਹੜਾ ਆਮ ਲੋਕਾਂ ਦਾ, ਔਰ ਮੇਰਾ ਇਹ ਫੇਥ ਹੈ, ਮੈਂ ਹਮੇਸ਼ਾ ਹੀ ਸਰ ਕਪੂਰ ਸਿੰਘ ਹੋਰਾਂ ਦੇ ਲਫ਼ਜ਼ ਕੋਟ ਕਰਦਾ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਹਦੀ ਟਿਊਨਿੰਗ ਕੀਤੀ ਜਾਂਦੀ ਹੈ। ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10ਵੇਂ ਪਾਤਸ਼ਾਹ 10 ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਠੀਕ ਨੋਟ ਤੇ ਉਂਗਲ ਰੱਖਣ ਦੀ ਲੋੜ ਹੈ, ਇਸ ਸਾਜ਼ ਨੇ ਗੁੰਜਾਰਾਂ ਪਾਣੀਆਂ। ਸੋ ਪੰਜਾਬ ਦੇ ਵਿੱਚ ਵਕਤੀ ਤੌਰ ਤੇ ਬੇਸ਼ੱਕ ਸੰਸਥਾਵਾਂ ਇਹਨਾਂ ਨੇ ਡਿਸਟਰੋਏ ਕੀਤੀਆਂ, ਬਾਦਲਾਂ ਨੇ ਜਿਹੜਾ ਉਸ ਦਾ ਬਿਲਕੁਲ ਬੇੜਾ ਗਰਕ ਕੀਤਾ, ਲੇਕਿਨ ਜੇ ਅਸੀਂ ਦੇਖੀਏ ਵੀ ਜ਼ਮੀਨ ਹਮੇਸ਼ਾ ਉਹ ਜ਼ਰਖੇਜ਼ ਹੈ, ਤਿਆਰ ਹੈ ਜੀ। ਕਿਸਾਨ ਮੂਵਮੈਂਟ ਦੇ ਵੇਲੇ ਅਸੀਂ ਦੇਖਿਆ, ਦੀਪ ਸਿੱਧੂ ਵੇਲੇ ਦੇਖਿਆ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵਾਲਾ ਪਾਰਟ ਕਰੰਟਲੀ ਦੇਖਿਆ। ਤੇ ਸਾਡੀਆਂ ਘੱਟੋ ਘੱਟ ਸੰਸਥਾਵਾਂ ਉਹਦੇ 'ਚ ਚੰਗਾ ਉਦਮ ਵੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਵੇਂ ਗੁਰਮਤਾ ਕਿਵੇਂ ਕੀਤਾ ਜਾਏ, ਕਿਵੇਂ ਹੋਏ, ਇਕੱਠ ਹੋਏ ਨੇ, ਅਨੰਦਪੁਰ ਸਾਹਿਬ ਹੋਇਆ, ਡਿਸਕਸ਼ਨਸ ਹੋ ਰਹੀਆਂ ਨੇ। ਸੋ ਜਿਹੜੇ ਉੱਥੇ ਵੀ ਬੈਠੇ ਹੋਏ ਨੇ ਉਹ ਇਸ ਨੂੰ ਸਮਝਦੇ ਨੇ, ਲੇਕਿਨ ਹੁਣ ਜਿਹੜੀ ਸਪਿਨ ਹੈ ਉਹ ਇੰਨੀ ਤੇਜ਼ ਘੁੰਮ ਚੁੱਕੀ ਹੈ ਕਿ ਇਸ ਵੇਲੇ ਜੇ ਪੰਜਾਬ ਦੇ ਔਰ ਹੜ੍ਹਾਂ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਇੱਕ ਨਵੀਂ ਅਵੇਅਰਨੈਸ ਦਾ ਲੈਵਲ ਹੈ ਕਿ ਹੁਣ ਸਿੱਧੀ ਗੱਲ ਪੰਥਕ ਆਜ਼ਾਦੀ ਦੀ, ਕੌਮੀ ਆਜ਼ਾਦੀ ਦੀ, ਖਾਲਿਸਤਾਨ ਦੀ ਹੋਣੀ ਚਾਹੀਦੀ। ਕਈ ਵਾਰੀ ਜਥੇਬੰਦੀ ਜਾਂ ਸੰਸਥਾ ਹੋਏ ਉਹ ਏਜੰਡਾ ਦਿੰਦੀ ਹੈ, ਕਈ ਵਾਰੀ ਏਜੰਡੇ ਦੀ ਸਪਿਨ ਇੰਨੀ ਹੁੰਦੀ ਹੈ ਕਿ ਉਹਦੇ 'ਚੋਂ ਜਥੇਬੰਦੀ ਨਿਕਲ ਆਉਂਦੀ ਜੀ। ਜੇ ਹੁਣ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਵੇਲੇ ਇਸ ਲਈ ਹਕੂਮਤ ਨੇ 5 ਮਹੀਨੇ 6 ਮਹੀਨੇ ਨਹੀਂ ਲਾਏ ਕਿਉਂਕਿ ਉਹਨਾਂ ਨੂੰ ਲੱਗਾ ਕਿ ਭਾਈ ਇਹ ਤਾਂ ਪੰਜਾਬ ਦੇ ਵਿੱਚ ਆਪਣੇ ਹੱਕਾਂ ਦੇ ਲਈ ਖਲੋਣ ਵਾਲਿਆਂ ਦੀ ਲਾਈਨ ਲੱਗ ਗਈ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਨੂੰ ਡਾਇਸਪੋਰਾ ਦੀ ਤਾਕਤ ਬਿਲਡ ਕਰਨ ਦੀ ਲੋੜ ਹੈ। ਪੰਜਾਬ ਦੇ ਵਿੱਚ ਜਿਹੜੇ ਵੀ ਕੰਮ ਕਰਦੇ ਨੇ ਏਜੰਡਾ ਬੇਸ ਵੀ ਅਸੀਂ ਸਪੋਰਟ ਕਰੀਏ ਔਰ ਮਨੋਬਲ ਨਾਲ ਡਿੱਗਣ ਦਈਏ। ਇਸ ਵੇਲੇ ਜਿਹੜੀ ਮੈਨੂੰ ਪੰਜਾਬ ਦੇ ਵਿੱਚ ਜ਼ਿਆਦਾ ਫਿਕਰ ਵਾਲੀ ਗੱਲ ਲੱਗਦੀ ਹੈ ਇਹ ਕਿਤੇ ਨਾ ਕਿਤੇ ਡੀਪ ਲੈਵਲ ਆਫ ਫਰਸਟ੍ਰੇਸ਼ਨ ਹੈ ਜੇ ਇੱਥੇ ਕੁਝ ਨਹੀਂ ਹੋਣਾ ਜੀ। ਹੁਣ ਜਿਹੜੀ ਮਾਸ ਮਾਈਗ੍ਰੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, 2 ਤੋਂ 3 ਲੱਖ ਨੌਜਵਾਨ ਬੱਚੀਆਂ 18 ਸਾਲ ਤੋਂ ਉੱਪਰ ਦੀ ਉਮਰ ਦੇ ਟੋਫਲ ਔਰ ਆਈਲੈਟ ਕਰਕੇ ਨਿਕਲ ਰਹੇ ਨੇ ਨਾ ਉਮੀਦੀ। ਸੋ ਸਾਨੂੰ ਜਿੱਥੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਠੀਕ ਲਾਈਨ ਦਿੱਤੀ ਸੀ ਔਰ ਇਹ ਰੁਝਾਨ ਸ਼ੁਰੂ ਵੀ ਹੋ ਗਿਆ ਸੀ ਕਿ ਵੀ ਜਿਹੜੇ ਬਾਹਰੋਂ ਆਓ, ਜਿਹੜੇ ਉੱਥੇ ਨੇ ਔਰ ਬਿਲਟ ਵੀ ਕਰੋ ਇੰਸਟੀਟਿਊਸ਼ਨਸ ਵੀ, ਘਰਾਂ ਨੂੰ ਵੀ ਸਾਂਭੋ। ਇਹ ਨਾ ਹੋਏ ਵੀ ਤੁਹਾਡੇ ਜੰਦੇ ਲੱਗੇ ਘਰਾਂ ਨੂੰ ਖੋਲ ਕੇ ਮੁੜ ਕੇ ਉੱਥੇ ਬਈਆਂ ਨੇ ਰਹਿਣਾ ਯੂਪੀ ਬਿਹਾਰ ਵਾਲਿਆਂ ਨੇ ਜੀ। ਸੋ ਇਹ ਮਲਟੀਪਲ ਲੈਵਲ ਤੇ ਔਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪਬਲਿਕ ਪਲੇਟਫਾਰਮ ਤੋਂ ਅਸੀਂ ਡਿਸਕਸ ਨਹੀਂ ਕਰ ਸਕਦੇ, ਪਰ ਸਾਨੂੰ ਪੰਜਾਬ ਦੇ ਵਿੱਚ ਜਿਹੜੀ ਨਾ ਉਮੀਦੀ ਹੈ ਉਹ ਖਤਮ ਕਰਨ ਦੀ ਲੋੜ ਹੈ। ਹੋਪ ਔਰ ਈਮਾਨ ਔਰ ਜਿਹੜਾ ਜਿਵੇਂ ਮੈਂ ਕਿਹਾ ਵੀ ਆਪਣੇ ਬੱਚਿਆਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਇਸ ਗੱਲ ਨੂੰ ਅਸੀਂ ਯਕੀਨੀ ਬਣਾਈਏ। ਇੱਥੇ ਜਿਹੜੇ ਪਰਿਵਾਰ ਆ ਜਾ ਸਕਦੇ ਨੇ ਤੁਸੀਂ ਬੱਚਿਆਂ ਨੂੰ ਲੈ ਕੇ ਜਾਓ ਉਸ ਧਰਤੀ ਦੇ ਉੱਤੇ ਛੁੱਟੀਆਂ ਦੇ ਮੌਕੇ, ਗੁਰਦੁਆਰਿਆਂ ਦੇ ਦੀਦਾਰ, ਪ੍ਰਾਊਡ ਹਿਸਟਰੀ। ਔਰ ਦੂਜਾ ਕਿਉਂਕਿ ਅਲਟੀਮੇਟਲੀ ਡਾਇਸਪੋਰਾ ਕਮਿਊਨਿਟੀਜ਼ ਹੀ ਅੱਜ ਦੇ ਪੀਰੀਅਡ 'ਚ ਗੇਮ ਚੇਂਜਰ ਨੇ। ਇਜ਼ਰਾਈਲ ਵੀ ਡਾਇਸਪੋਰਾ ਕਮਿਊਨਿਟੀ ਦੀ ਲੌਬੀ ਨੇ ਬਣਾਇਆ, ਸਾਊਥ ਸੁਡਾਨ 'ਚ ਵੀ ਉਹਨਾਂ ਦਾ ਰੋਲ। ਜੇ ਬੋਸਨੀਆ ਆਜ਼ਾਦ ਹੋਇਆ ਜਿਹੜਾ ਕਦੇ ਸੋਚਿਆ ਵੀ ਨਹੀਂ, ਜਿਵੇਂ ਸਰਬਾਂ ਨੇ ਘੇਰਿਆ ਹੋਇਆ ਸੀ ਕਿ ਇੱਕ ਮੁਸਲਮਾਨ ਕੰਟਰੀ ਕਿਵੇਂ, ਉਹਦੇ 'ਚ ਵੀ ਡਾਇਸਪੋਰਾ ਦੀ ਲੌਬੀ ਨੇ ਕੰਮ ਕੀਤਾ। ਜੇ ਯੂਕਰੇਨ ਅੱਜ ਉਸ ਰਸ਼ੀਆ ਨਾਲ ਜਿਹਨੇ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਬੰਦਾ ਭੇਜਿਆ, ਰਾਕਟ ਭੇਜਿਆ, ਯੂਰੀ ਗਾਗਰਿਨ ਗਿਆ ਸੀ, ਉਹਨੂੰ ਨਿੱਕਾ ਜਿਹਾ ਯੂਕਰੇਨ ਜਿਹੜਾ ਉਹ 2 ਦਿਨ ਪਹਿਲਾਂ ਡਰੋਨ ਜਾ ਕੇ ਮਾਸਕੋ 'ਚ ਡਿੱਗੇ ਨੇ ਤੇ ਉਹਦੇ 'ਚ ਯੂਕਰੇਨ ਦੀ ਡਾਇਸਪੋਰਾ ਕਮਿਊਨਿਟੀ ਜਿਹੜੀ ਹੈ, ਜਿਹੜੇ 25 ਸਾਲ ਪਹਿਲਾਂ ਉਹ ਜਾ ਕੇ ਲੜ ਰਹੇ ਨੇ। ਸੋ ਇਸ ਗੱਲ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ। ਵਕਤ ਆਏਗਾ ਕਿ ਵੀ ਇਸੇ ਡਾਇਸਪੋਰਾ ਸਿੱਖਾਂ 'ਚੋਂ ਕਿੰਨੇ ਮੈਂਟਲੀ ਪ੍ਰਿਪੇਅਰ ਵੀ ਨੇ ਕਿ ਅਸੀਂ ਆਪਣੀ ਧਰਤੀ ਤੇ ਜਾਣਾ ਹੈ। ਸੋ ਹੋਪ ਅਲਟੀਮੇਟਲੀ ਇਹੀ ਨਹੀਂ ਹੈ। ਇੱਕ ਤਾਂ
ਉਹਦੇ ਨਾਲ ਜੁੜਿਆ ਹੋਇਆ ਸਾਡਾ ਈਮਾਨ ਹੈ, ਫੇਥ ਹੈ। तो 2 ਵੇਲੇ ਅਸੀਂ ਪੜ੍ਹਦੇ ਹੀ हैं, राज करेगा खालसा की रह ना कोई, ख्वार होए सा मिलेंगे, बचे शरण जो होए। साडी होप, साडा ईमान और एफर्ट बहुत इंपॉर्टेंट है। अदरवाइज वो जिवें भाई गुरदास जी ने फरमाया होया है कि खांड कहत होत ना स्वाद मीठो, कि खंड करी जाओ कोई मूँह मिठा नहीं हो जाता। वो खंड दे लई तुहानूं गन्ना बीजना, उस चों ਤਿਆਰ ਕਰਨਾ ਖੰਡ ਗੁੜ ਨੂੰ, ਉਹ ਜ਼ਰੂਰੀ ਹੈ। ਸੋ ਸਾਨੂੰ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ, ਪੰਥ ਨੂੰ ਪਿਆਰ ਕਰਨ ਵਾਲਾ, ਗੁਰੂ ਚਰਨਾਂ 'ਚ ਅਰਦਾਸ ਵੀ ਕਰੀਏ। ਦੇਸ਼ ਕਾਲ ਸਤਿਗੁਰੂ ਦੇ ਹੱਥ ਵੱਸ ਨੇ। ਔਰ ਮੈਂ ਹਮੇਸ਼ਾ ਇਹ ਦੁਹਰਾਉਂਦਾ ਹੁੰਦਾ ਲਫ਼ਜ਼ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਬੇਘਰੇ ਨਹੀਂ ਰਹਿਣ ਦੇਣਾ ਪੰਥ ਨੂੰ, ਔਰ ਸਾਡਾ ਇਹ ਫੇਥ ਕਾਇਮ ਰਹਿਣਾ ਚਾਹੀਦਾ ਹੈ। पर इस दे लई जिथे भी असी हाँ, जैसा वित तैसा होए वरतै, अपना बल नहीं हारे। वित मूजब जिन्हों गुरु ने जो एबिलिटी दिती है, कोई कलम चलाए, कोई ह्यूमैनिटेरियन काम करे, कोई पोलिटिकल होए, तो सारे ही उस आनंदपुर दे वासी असी, क्योंकि साडे पिता गुरु गोबिंद सिंह साहब, माता साहिब कौर वासी आनंदपुर दे, और असी सारे ही उस प्रीतम प्यारे दे पुत्र पुत्री हैं। उस प्यारे नूं रिझाना ही ਸਾਡੇ ਜੀਵਨ ਦਾ ਮਨੋਰਥ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਧੰਨਵਾਦ ਵਿਚਾਰ ਸਾਂਝੇ ਕਰਨ ਦੇ ਲਈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਅੱਜ ਦੀ ਇਹ ਡਿਸਕਸ਼ਨ, ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਜਾਂਦੇ ਮੈਂ ਬੇਨਤੀ ਜ਼ਰੂਰ ਕਰਦਾ, ਤੁਹਾਡੇ ਸੁਝਾਅ, ਤੁਹਾਡੇ ਸਵਾਲ ਸਾਨੂੰ ਜ਼ਰੂਰ ਚਾਹੀਦੇ ਆ, ਸਾਡੇ ਲਈ ਥਾਟ ਪ੍ਰੋਵੋਕਿੰਗ ਹੁੰਦੇ ਆ, ਅਤੇ ਨਾਲ ਹੀ ਨਾਲ ਸਾਨੂੰ ਅੱਗੇ ਵਧਣ ਦੇ ਲਈ ਤੁਹਾਡੀ ਇਨਪੁਟ ਦੀ ਲੋੜ ਹੈ। ਇਨਪੁਟ ਦੇ ਨਾਲ ਦਸਵੰਧ ਆਪਣਾ ਜ਼ਰੂਰ ਕੱਢੋ, TV84 ਨੂੰ ਡੋਨੇਟ ਕਰੋ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ, www.tv84.tv, ਅਤੇ ਬਾਕੀ ਚੈੱਕ ਰਾਹੀਂ ਵੀ ਤੁਸੀਂ ਸਾਨੂੰ ਡੋਨੇਸ਼ਨਸ ਆਪਣੀਆਂ ਭੇਜ ਸਕਦੇ ਹੋ। ਇਨਫੋਰਮੇਸ਼ਨ ਤੁਹਾਡੀ ਸਕਰੀਨ ਦੇ ਉੱਤੇ ਆ ਰਹੀ ਹੈ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ, 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਤੇ ਦਿੱਤੇ ਹੋਏ ਫ਼ੋਨ ਨੰਬਰ 'ਤੇ ਸਾਡੇ ਰਾਹੀਂ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।